ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 29 ਮਾਰਚ 2018 16 ਚੇਤ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਕੈਨੇਡਾ ਦੇ ਹਵਾਲੇ ਨਾਲ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਅੱਡ-ਅੱਡ ਆਰਟੀਕਲਸ ਵੀ ਡਿਸਕਸ ਕੀਤੇ, ਖਬਰਾਂ ਦੇ ਉੱਤੇ ਵੀ ਤਬਸਰੇ ਕੀਤੇ ਕਿ ਕਿਵੇਂ ਭਾਰਤੀ ਏਜੰਸੀਆਂ, ਭਾਰਤੀ ਮੀਡੀਆ ਔਰ ਉਸ ਦੇ ਨਾਲ ਫਿਰ ਉਹਨਾਂ ਦੇ ਜਿਹੜੇ ਸੈੱਲ ਇੱਥੋਂ ਦੇ ਮੁੱਖ ਧਾਰਾ ਮੀਡੀਆ 'ਚ ਨੇ ਕੈਨੇਡਾ ਦੇ, ਉਹ ਪੂਰੇ ਸਿੱਖ ਕੌਮ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਜੀ ਔਰ ਪੂਰੀ ਦੀ ਪੂਰੀ ਕੌਮ ਨੂੰ ਦਹਿਸ਼ਤਗਰਦੀ ਦੇ ਔਰ ਨਾ ਪੱਖੀ ਰੁਝਾਨਾਂ ਦੇ ਨਾਲ ਪੇਂਟ ਕਰ ਰਹੇ ਨੇ। ਪਰ ਇੱਕ ਚੰਗੀ ਗੱਲ ਹੈ ਕਿ ਹੁਣ ਜਿਹੜਾ ਹੈ ਉਹ ਉਲਟ ਵਾਰ ਸ਼ੁਰੂ ਹੋਇਆ ਜਾਂ ਪਲਟ ਵਾਰ ਸ਼ੁਰੂ ਹੋਇਆ। ਉਹਦੇ 'ਚ ਇੱਕ ਪਾਸੇ ਜਿਵੇਂ ਅਸੀਂ ਪਿਛਲੇ ਦਿਨ ਹੀ ਵਿਚਾਰ ਕੀਤੀ ਸੀ ਕਿ ਕਿਵੇਂ ਕੈਨੇਡਾ ਦੀ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਬਰੈਂਪਟਨ ਦੀ ਮੇਅਰ ਦੇ ਜਵਾਬ ਦੇ ਵਿੱਚ, ਜਿਹਦੇ 'ਚ ਕਿ ਪਿਛਲੇ ਸਾਲ ਜਿਹੜਾ ਉਹਨਾਂ ਦਾ ਐਨੂਅਲ ਫੈਸਟੀਵਲ ਹੁੰਦਾ ਉਹਦੇ 'ਚ ਪੰਜਾਬ ਪੈਵੀਲੀਅਨ ਨੂੰ ਲਾਉਣ ਨੂੰ ਲੈ ਕੇ ਜਿਵੇਂ ਇੰਡੀਅਨ ਕੌਂਸੂਲੇਟ ਨੇ ਇੰਟਰਫੇਅਰ ਕੀਤਾ ਜੀ ਔਰ ਬਰੈਂਪਟਨ ਦੀ ਮੇਅਰ ਨੇ ਐਕਸਟਰਨਲ ਅਫੇਅਰਸ ਮਿਨਿਸਟਰੀ ਨੂੰ ਜਿਹੜਾ ਇਸ ਦੀ ਸ਼ਿਕਾਇਤ ਕੀਤੀ ਸੀ ਔਰ ਐਕਸਟਰਨਲ ਅਫੇਅਰਸ ਮਿਨਿਸਟਰੀ ਵੱਲੋਂ ਜਿਹੜਾ ਇਹ ਜਵਾਬ ਦਿੱਤਾ ਗਿਆ ਕਿ ਇਹ ਬਿਲਕੁਲ ਇਨਐਪਰੋਪਰੀਏਟ ਹੈ ਕਿ ਬਾਹਰਲੀਆਂ ਜਿਹੜੀਆਂ ਹਕੂਮਤਾਂ ਨੇ ਉਹ ਕੈਨੇਡਾ ਦੇ ਮਾਮਲਿਆਂ 'ਚ ਦਖਲ-ਅੰਦਾਜ਼ੀ ਕਰਨ ਔਰ ਗਲੋਬ ਐਂਡ ਮੇਲ ਨੇ ਇਸ ਦਾ ਨੋਟਿਸ ਲਿਆ, ਇਸ ਦੇ ਉੱਤੇ ਆਰਟੀਕਲ ਸੀ ਜੀ। ਫਿਰ ਅਸੀਂ ਹੁਣ ਇਹ ਦੇਖਦੇ ਹਾਂ ਕਿ ਬਹੁਤ ਵਾਰ ਜਦੋਂ ਤੁਸੀਂ ਕਿਸੇ ਲਈ ਕਿਸੇ ਵੇਲੇ ਹਾਂ ਦਾ ਨਾਰਾ ਮਾਰਿਆ ਹੁੰਦਾ ਤੇ ਵਕਤ ਆਣ ਤੇ ਫਿਰ ਉਹ ਵੀ ਤੁਹਾਡੇ ਨਾਲ ਖਲੋਂਦੇ ਨੇ। ਮੈਨੂੰ ਯਾਦ ਹੈ ਕਿ ਜਦੋਂ ਸ੍ਰੀਲੰਕਾ ਦੇ ਵਿੱਚ ਸ੍ਰੀਲੰਕਾ ਦੀ ਫੌਜ ਵੱਲੋਂ ਤਾਮਿਲਾਂ ਦੇ ਉੱਤੇ ਜ਼ੁਲਮ ਕੀਤੇ ਗਏ, ਸਿਵਿਲੀਅਨਸ, ਬੱਚੇ, ਬੀਬੀਆਂ, ਉਹਨਾਂ ਨੂੰ ਬੰਬਾਂ ਦਾ ਸ਼ਿਕਾਰ ਬਣਾਇਆ ਗਿਆ ਔਰ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀ ਨਸਲਕੁਸ਼ੀ ਕੀਤੀ ਗਈ ਤੇ ਸਾਡੀ ਕੋਈ ਸਟੇਟਮੈਂਟ ਵੀ ਐਸੀ ਨਹੀਂ ਸੀ ਹੁੰਦੀ ਜਿਹਦੇ 'ਚ ਅਸੀਂ ਸ੍ਰੀਲੰਕਾ ਦੇ ਇਸ ਤਾਮਿਲ ਜੈਨੋਸਾਈਡ ਦੀ ਗੱਲ ਨਾ ਕਰੀਏ। ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਮੁਜ਼ਾਹਰਿਆਂ ਦੇ ਵਿੱਚ, ਵਿਖਾਵਿਆਂ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ ਔਰ ਆਪਣੇ ਜਿੰਨੇ ਸਾਡੇ ਮੈਮੋਰੈਂਡਮ ਸੀ ਔਰ ਪ੍ਰੈਸ ਰਿਲੀਜ਼ਸ ਸੀ ਉਸ ਪੀਰੀਅਡ ਦੀਆਂ UN ਨੂੰ ਦੇਣ ਵਾਲੀਆਂ, ਉਹਦੇ 'ਚ ਵੀ ਅਸੀਂ ਤਾਮਿਲ ਜੈਨੋਸਾਈਡ ਦਾ ਜ਼ਿਕਰ ਹਮੇਸ਼ਾ ਕੀਤਾ ਔਰ ਮੈਨੂੰ ਖੁਸ਼ੀ ਹੈ ਕਿ ਹੁਣ ਜਦੋਂ ਕਿ ਕਿਉਂਕਿ ਤਾਮਿਲਸ ਦਾ ਵੀ ਬਹੁਤ ਪਾਵਰਫੁਲ ਡਾਇਸਪੋਰਾ ਬਾਹਰ ਵਸਦਾ ਹੈ ਸ੍ਰੀਲੰਕਾ ਨਾਲ ਸੰਬੰਧਿਤ ਔਰ ਉਹਨਾਂ ਦੀ ਮੂਵਮੈਂਟ ਦੇ ਵੇਲੇ ਵੀ ਉਹਨਾਂ ਦਾ ਹੈੱਡਕੁਆਰਟਰ ਲੰਡਨ ਦੇ ਵਿੱਚ ਸੀ ਪਾਰਟੀ ਦਾ ਔਰ ਉੱਥੋਂ ਸਟੇਟਮੈਂਟਸ ਵੀ ਜਾਰੀ ਕਰਦੇ ਸੀ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਨੇ ਬਾਹਰ ਬੜੀ ਜ਼ੋਰਦਾਰ ਲੌਬੀ ਕੀਤੀ ਜਦੋਂ ਉੱਥੇ ਨਸਲਕੁਸ਼ੀ ਚੱਲ ਰਹੀ ਸੀ। ਕੈਨੇਡਾ ਦੇ ਵਿੱਚ ਵੀ ਕਾਫੀ ਵੱਡੀ ਪਾਪੂਲੇਸ਼ਨ ਜਿਹੜੀ ਹੈ ਉਹ ਤਾਮਿਲਾਂ ਦੀ ਹੈ, ਸ੍ਰੀਲੰਕਾ ਦੇ ਤਾਮਿਲ, ਔਰ ਇਸ ਗੱਲ ਦਾ ਧਿਆਨ ਰਹੇ ਕਿ ਸ੍ਰੀਲੰਕਾ ਵਾਲੇ ਤਾਮਿਲ ਜਿਹੜੇ ਨੇ ਉਹ ਹਿੰਦੂ ਧਰਮ 'ਚ ਯਕੀਨ ਰੱਖਣ ਵਾਲੇ ਨੇ। ਪਰ ਉਦੋਂ ਵੀ ਸਾਨੂੰ ਲੱਗਦਾ ਸੀ ਕਿ ਭਾਵੇਂ ਤਾਮਿਲ ਹਿੰਦੂ ਨੇ ਪਰ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਔਰ ਜਿਹੜੀ ਬੁੱਧ ਧਰਮ ਦੀ ਮੈਜੋਰਿਟੀ ਵਾਲੀ ਸਟੇਟ ਹੈ, ਜਦੋਂ ਕਿ ਬੁੱਧ ਧਰਮ ਇੱਕ ਪਾਸੇ ਕੰਪੈਸ਼ਨ, ਦਇਆ ਔਰ ਤਰਸ ਇਸ ਦੇ ਉੱਤੇ ਖੜੇ, ਪਰ ਜਿਵੇਂ ਸ੍ਰੀਲੰਕਾ ਦੀ ਸਰਕਾਰ ਨੇ ਰੂਥਲੈਸਲੀ, ਬਰੂਟਲੀ ਬੀਬੀਆਂ ਔਰ ਬੱਚਿਆਂ ਨੂੰ, ਠੀਕ ਹੈ ਅਸੀਂ ਕਿਸੇ ਕਿਸਮ ਦੇ ਵੀ ਜਿਹੜੇ ਹਿੰਸਕ ਤੌਰ ਤਰੀਕੇ, ਖਾਸ ਤੌਰ ਤੇ ਜਿਹੜੇ ਬੇਗੁਨਾਹ ਨੂੰ ਮਾਰਦੇ ਨੇ ਉਹਦੇ 'ਚ ਭਾਵੇਂ
श्रीलंका ਦੀ ਲਿਟੇ ਵਾਲਿਆਂ ਨੇ ਵੀ ਇਸ ਕਿਸਮ ਦੀਆਂ ਕਾਰਵਾਈਆਂ ਕੀਤੀਆਂ ਜੀ ਪਰ ਜਿਵੇਂ ਅਮਰੀਕਨ ਕਹਿੰਦੇ ਨੇ ਕਿ ਟੂ ਰੋਂਗਸ ਡੋਂਟ ਮੇਕ ਅ ਰਾਈਟ ਬਿਲਕੁਲ ਓਕੇ ਇੱਕ ਪਾਸੇ ਜੇ ਕਿਸੇ ਨੇ ਗਲਤੀ ਵੀ ਕੀਤੀ ਹੈ ਤੇ ਉਹਦੀ ਇਹ ਜਸਟੀਫਿਕੇਸ਼ਨ ਨਹੀਂ ਹੈ ਕਿ ਤੁਸੀਂ ਦੂਸਰੇ ਪਾਸੇ ਬੀਬੀਆਂ ਜਾਂ ਬੱਚਿਆਂ ਨੂੰ ਵੀ ਆਪਣੇ ਜ਼ਬਰ ਦਾ ਸ਼ਿਕਾਰ ਬਣਾਓ ਔਰ ਇਸ ਸਾਰੇ ਦੇ ਬਾਵਜੂਦ ਅਸੀਂ ਹਮੇਸ਼ਾ ਉਹਨਾਂ ਦੇ ਮਜ਼ਲੂਮਾਂ ਦੇ ਨਾਲ ਖਲੋਣ ਦੇ ਥੱਲੇ ਤਾਮਿਲ ਹਿੰਦੂਆਂ ਦੀ ਆਪਣੀ ਸਟਰਗਲ ਦੇ ਨਾਲ ਔਰ ਉਹਨਾਂ ਦੇ ਖਿਲਾਫ ਹੋ ਰਹੀ ਨਸਲਕੁਸ਼ੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜੀ ਔਰ ਕੈਨੇਡਾ 'ਚ ਕਿਉਂਕਿ ਕਾਫੀ ਪਾਵਰਫੁਲ ਤਾਮਿਲ ਲੌਬੀ ਹੈ ਉਸ ਵੇਲੇ ਕੈਨੇਡਾ ਦੀਆਂ ਲੇਬਰ ਯੂਨੀਅਨਸ ਉਹਨਾਂ ਦੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਔਰ ਈਵਨ ਕਾਫੀ ਹੱਦ ਤੱਕ ਜਿੱਥੇ ਉਹਨਾਂ ਦੀਆਂ ਸਟਰੋਂਗ ਪਾਕਟਸ ਨੇ ਉੱਥੋਂ ਦੇ ਪੋਲੀਟੀਸ਼ੀਅਨਸ ਵੀ ਉਹਨਾਂ ਦੇ ਲਈ ਗੱਲ ਕਰਦੇ ਰਹੇ ਔਰ ਸ੍ਰੀਲੰਕਾ ਨੂੰ ਜੇ ਯੂਨਾਈਟਿਡ ਨੇਸ਼ਨਸ ਤੱਕ ਪਹੁੰਚਾ ਕੇ ਉਸ ਦੇ ਖਿਲਾਫ ਕਾਰਵਾਈ ਜਾਂ UN ਕਮਿਸ਼ਨ ਬਣਾਉਣ ਦੀ ਗੱਲ ਹੋਈ ਤਾਂ ਉਹਦੇ 'ਚ ਵੀ ਕੈਨੇਡਾ ਨੇ ਆਪਣਾ ਰੋਲ ਅਦਾ ਕੀਤਾ ਹੈ ਸੋ ਅੱਜ ਜਿਹੜਾ ਆਰਟੀਕਲ ਮੈਂ ਇਸ ਪਹਿਲੇ ਸੈਗਮੈਂਟ ਦੇ ਵਿੱਚ ਹੀ ਡਿਸਕਸ ਕਰਨ ਦੇ ਲਈ ਚੁਣਿਆ ਇਹ ਤਾਮਿਲ ਜਿਹੜੇ ਥਿੰਕਰ ਨੇ ਮਿਸਟਰ ਕ੍ਰਿਸ਼ਨਾ ਸਰਵਰ ਉਹਨਾਂ ਦਾ ਬਲੌਗ ਹੈ ਔਰ ਜਿਸ ਨੂੰ ਹਫਿੰਗਟਨ ਪੋਸਟ ਨੇ ਛਾਪਿਆ ਜੀ ਔਰ ਇਸ ਬਲੌਗ ਦਾ ਉਹਨਾਂ ਨੇ ਸਿਰਲੇਖ ਹੀ ਦਿੱਤਾ ਹੈ ਤਾਮਿਲਸ ਅੰਡਰਸਟੈਂਡ ਦਾ ਸਿੱਖ ਕਮਿਊਨਿਟੀਜ਼ ਪੇਨ ਵੀ ਹੈਵ ਬੀਨ देयर ਬਿਫੋਰ ਕਿ ਤਮਿਲ ਲੋਕ ਸਿੱਖ ਕੌਮ ਦੇ ਦਰਦ ਨੂੰ ਸਮਝਦੇ ਨੇ ਅਸੀਂ ਵੀ ਇਹ ਦਰਦ ਪਹਿਲਾਂ ਹੰਡਾਇਆ ਹੋਇਆ ਹੈ ਇਟ ਇਜ਼ ਅ ਬਿਟਰ ਟਰੂਥ that laws are rarely respected when asserted on behalf of the wrong people wrong ਨੂੰ ਕੌਮਿਆਂ 'ਚ ਰੱਖਿਆ ਹੈ whether ਸਿੱਖ ਔਰ ਤਮਿਲ ਉਹਨਾਂ ਨੇ ਕਿਹਾ ਵੀ ਕਿ ਇਹ ਕੌੜਾ ਸੱਚ ਹੈ ਕਿ ਕਾਨੂੰਨਾਂ ਦੀ ਉਦੋਂ ਘਾਟੀ ਜਿਹੜੀ ਹੈ ਉਹ ਮਾਨਤਾ ਹੁੰਦੀ ਹੈ ਜਦੋਂ ਕਿ ਜਿਨ੍ਹਾਂ ਨੂੰ ਰੋਂਗ ਬਣਾ ਦਿੱਤਾ ਗਿਆ ਹੋਏ ਰੋਂਗ ਕੌਮਿਆਂ ਦਾ ਮਤਲਬ ਇਹ ਨਹੀਂ ਵੀ ਉਹ ਅਸਲ 'ਚ ਰੋਂਗ ਨੇ ਜਿਨ੍ਹਾਂ ਨੂੰ ਬਦਨਾਮ ਕਰ ਦਿੱਤਾ ਗਿਆ ਹੋਏ ਜੇ ਉਹਨਾਂ ਦੇ ਉੱਤੇ ਕੋਈ ਚੀਜ਼ ਅਪਲਾਈ ਕਰਨੀ ਹੈ ਤੇ ਫਿਰ ਉਹ ਡਿਫਰੈਂਟ ਹੋਏਗਾ ਉਹਨਾਂ ਨੇ ਕਿਹਾ ਜੀ ਉਹ ਬਦਨਾਮ ਲੋਕ ਭਾਵੇਂ ਤਾਮਿਲ ਹੋਣ ਤੇ ਭਾਵੇਂ ਸਿੱਖ ਹੋਣ ਸੋ ਮੈਂ ਸਮਝਦਾ ਵੀ ਇਹ ਹੈਡਲਾਈਨ ਹੀ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਇੱਕ ਤਾਮਿਲ ਥਿੰਕਰ ਦੇਖ ਰਿਹਾ ਹੈ ਵੀ ਕਿਵੇਂ ਜਦੋਂ ਉਹਨਾਂ ਦੇ ਲੋਕਾਂ ਦੀ ਨਸਲਕੁਸ਼ੀ ਹੋ ਰਹੀ ਸੀ ਔਰ ਉਹ ਵਿਰੋਧ ਕਰ ਰਹੇ ਸਨ ਤੇ ਉਹਨਾਂ ਦੇ ਉੱਤੇ ਇਲਜ਼ਾਮ ਇਹ ਸੀ ਜੀ ਦੇਖੋ ਤੁਹਾਡੇ ਲਿਟੇ ਵਾਲੇ ਇੰਨੇ ਹਿੰਸਕ ਨੇ ਇੰਨੇ ਬਰੂਟਲ ਨੇ ਇੰਨੇ ਟਾਇਰੈਂਟ ਨੇ ਕੀ ਕਰ ਰਹੇ ਨੇ ਔਰ ਕਿਸੇ ਨੂੰ ਨਹੀਂ ਸੀ ਕਿ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਬੀਆਂ ਔਰ ਬੱਚੇ ਮਾਰੇ ਜਾ ਰਹੇ ਨੇ ਔਰ ਇਸ ਆਰਟੀਕਲ 'ਚ ਜਿਹੜਾ ਇੱਕ ਐਂਗਲ ਮਿਸਟਰ ਕ੍ਰਿਸ਼ਨਾ ਸਰਵਰ ਨੇ ਲਿਆਂਦਾ ਜਿਹੜਾ ਪਹਿਲੀ ਮੈਂ ਕਿਸੇ ਲਿਖਤ 'ਚ ਨਹੀਂ ਦੇਖਿਆ ਕਿਉਂਕਿ ਬਹੁਤ ਵਾਰ ਸਾਡਾ ਵੀ ਇੱਕ ਵੱਡਾ ਤਬਕਾ ਉਹਦੇ 'ਚ ਕਿਸੇ ਹੱਦ ਤੱਕ ਅਸੀਂ ਵੀ ਸ਼ਾਮਲ ਹੈ ਅਸੀਂ ਜਦੋਂ ਮਿਲੀਟੈਂਸੀ ਦੀ ਗੱਲ ਹੁੰਦੀ ਹੈ ਜਾਂ ਮਿਲੀਟੈਂਟਸ ਜਾਂ ਦੇ ਨਾਲ ਜੋੜ ਕੇ ਗੱਲ ਹੁੰਦੀ ਹੈ ਤਾਂ ਅਸੀਂ ਉਸ ਤੋਂ ਸੇਫ ਡਿਸਟੈਂਸ ਰੱਖਣਾ ਚਾਹੁੰਦੇ ਹਾਂ ਤਾਂ ਕਿ ਇਹ ਲੱਗੇ ਕਿ ਜੀ ਅਸੀਂ ਬਿਲਕੁਲ ਜਿਹੜਾ ਹੈ ਉਹ UN ਚਾਰਟਰ ਦੇ ਥੱਲੇ ਹਾਲਾਂਕਿ UN ਚਾਰਟਰ ਕਿਹੜਾ ਮਿਲੀਟੈਂਸੀ ਨੂੰ ਨਕਾਰਦਾ ਹੈ ਉਸ ਦਾ ਪ੍ਰੀਐਂਬਲ ਉਹਦੀ ਭੂਮਿਕਾ 'ਚ ਲਿਖਿਆ ਹੋਇਆ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ as a last resort to rebellion, his human rights must be protected by the rule of the law. ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਫਿਰ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹੱਕਾਂ ਦੀ ਜਿਹੜੀ ਹੈ ਉਹ ਹਿਫਾਜ਼ਤ ਹੋਣੀ ਚਾਹੀਦੀ ਸੋ ਇਸ ਲਿਖਤ ਦੇ ਵਿੱਚ ਮਿਸਟਰ ਕ੍ਰਿਸ਼ਨਾ ਸਰਵਰ ਨੇ ਦੋ ਆਰਗੇਨਾਈਜੇਸ਼ਨ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਉਹਨਾਂ ਦਾ ਸੂਬਾ ਜਿਹੜਾ ਕਿਊਬੈਕ ਹੈ ਉਸ ਦੇ ਵਿੱਚ ਵੱਡੀ ਗਿਣਤੀ 'ਚ ਫ੍ਰੈਂਚ ਮੂਲ ਦੇ ਲੋਕ ਰਹਿੰਦੇ ਨੇ ਔਰ ਅਦਰਵਾਈਜ਼ ਜਿਹੜੇ ਆਇਰਿਸ਼ ਲੋਕ ਨੇ ਜਿਵੇਂ ਅਮਰੀਕਾ 'ਚ ਕਾਫੀ ਵੱਡੀ ਗਿਣਤੀ ਆਇਰਿਸ਼ ਦੀ ਹੈ ਇਵੇਂ ਹੀ ਕੈਨੇਡਾ 'ਚ ਵੀ ਹੈ ਔਰ ਇਹਨਾਂ ਦੋਨੋਂ ਹੀ ਜਦੋਂ ਬਹੁਤਿਆਂ ਨੂੰ ਲੱਗਦਾ ਜਦੋਂ ਅਸੀਂ ਈਵਨ ਕਿਊਬੈਕ ਦੇ ਵਿੱਚ 1980 ਜਾਂ 1995 ਦੀ ਗੱਲ ਕਰਦੇ ਕਿ ਵੀ ਉੱਥੇ ਸਿਰਫ ਪੀਸ ਦੇ ਨਾਲ ਸ਼ਾਂਤੀ ਦੇ ਨਾਲ ਹੀ ਜਿਹੜਾ ਉਹ ਰੈਫਰੈਂਡਮ ਹੋਇਆ ਔਰ ਕਿਊਬੈਕ ਦੇ ਲੋਕਾਂ ਨੇ ਜਿਹੜਾ ਉਹ ਫੈਸਲਾ ਕੀਤਾ ਕਿ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਨੇ ਪਰ ਇਹ ਗੱਲ ਠੀਕ ਨਹੀਂ ਹੈ 1970ਵਿਆਂ ਦੇ ਵਿੱਚ ਕਿਊਬੈਕ ਲਿਬਰੇਸ਼ਨ ਫਰੰਟ ਨਾਂ ਦੀ ਇੱਕ ਅੰਡਰਗਰਾਉਂਡ ਮਿਲੀਟੈਂਟ ਆਰਗੇਨਾਈਜੇਸ਼ਨ ਸੀ ਉਹਨਾਂ ਦੀ ਜਿਹੜੀ ਬੰਦਿਆਂ ਨੂੰ ਕਿਡਨੈਪ ਵੀ ਕਰਦੀ ਸੀ ਹਿੰਸਕ ਕਾਰਵਾਈਆਂ ਵੀ ਕਰਦੇ ਸੀ ਔਰ ਇਹ ਲਗਭਗ 8-10 ਸਾਲ ਉਹਨਾਂ ਦਾ ਇਹ ਜ਼ੋਰ ਰਿਹਾ ਔਰ ਇਹ ਦਬਾਅ ਸੀ ਉਹਨਾਂ ਦਾ ਕਿਸੇ ਹੱਦ ਤੱਕ ਜਿਹਨੇ ਪਹਿਲਾ ਰੈਫਰੈਂਡਮ 1980 ਦੇ ਵਿੱਚ ਕਰਵਾਉਣ ਦੇ ਉੱਤੇ ਮਜਬੂਰ ਕੀਤਾ ਸੀ ਸੋ ਇਹ ਕਹਿਣਾ ਕਿ ਕਿਊਬੈਕਸ ਵਾਲਿਆਂ ਦੀ ਸਟਰਗਲ ਬਿਲਕੁਲ ਪੀਸਫੁਲ ਸੀ ਪਰ ਅੱਜ ਕੋਈ ਵੀ ਜਿਹੜੀ ਈਵਨ ਉਹਨਾਂ ਦੀ ਸੈਪਰੇਟਿਸਟ ਪਾਰਟੀ ਹੈ ਬਲੌਕ ਕਿਊਬੈਕੋਇਸ ਕੋਈ ਉਹਨਾਂ ਨੂੰ ਇਹ ਇਲਜ਼ਾਮ ਨਹੀਂ ਦਿੰਦਾ ਕਿ ਜੀ ਤੁਸੀਂ ਜਿਹੜੀ ਹੈ ਇਹ ਕਿਊਬੈਕ ਲਿਬਰੇਸ਼ਨ ਫਰੰਟ ਦੇ ਦਹਿਸ਼ਤਗਰਦ ਹੋ
ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ IRA ਆਇਰਿਸ਼ ਰਿਪਬਲਿਕਨ ਆਰਮੀ ਜਿਹਨੇ ਬਹੁਤ ਜ਼ਿਆਦਾ ਹਿੰਸਕ ਕਾਰਵਾਈਆਂ ਕੀਤੀਆਂ। ਮਾਰਗਰੇਟ ਥੈਚਰ ਜਦੋਂ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਸੀ ਤੇ ਜਿਸ ਹੋਟਲ 'ਚ ਠਹਿਰੀ ਹੋਈ ਸੀ ਉਸ ਦੇ ਨਾਲ ਦਾ ਕਮਰਾ ਉਹਨਾਂ ਨੇ ਉਡਾ ਦਿੱਤਾ ਸੀ ਬੰਬਾਂ ਦੇ ਨਾਲ, ਉਹ ਬਚ ਗਈ ਸੀ। ਈਵਨ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮਾਊਂਟ ਬੈਟਨ ਜਿਹੜਾ ਪਹਿਲਾ ਗਵਰਨਰ ਜਨਰਲ ਸੀ ਇੰਡੀਆ ਦਾ ਔਰ ਜਿਹੜਾ ਬੜਾ ਕਲੋਜ਼ ਨਹਿਰੂ ਦੇ ਔਰ ਉਹਦੀ ਵਾਈਫ ਐਡਵੀਨਾ ਔਰ ਨਹਿਰੂ ਦੀਆਂ ਕਹਾਣੀਆਂ ਅੱਜ ਵੀ ਜਿਹੜੀਆਂ ਨੇ ਉਹ ਬੜੀਆਂ ਜੂਸੀ ਸਟੋਰੀਜ਼ ਬਣ ਕੇ ਵਿਕਦੀਆਂ ਉਸ ਮਾਊਂਟ ਬੈਟਨ ਨੂੰ ਵੀ ਅਲਟੀਮੇਟਲੀ ਆਇਰਿਸ਼, ਕਿਉਂਕਿ ਮਾਊਂਟ ਬੈਟਨ ਰਾਇਲ ਖਾਨਦਾਨ ਨਾਲ ਸੰਬੰਧ ਰੱਖਦਾ ਸੀ ਔਰ IRA ਵਾਲੇ ਨਾਰਦਰਨ ਆਇਰਲੈਂਡ ਦੀ ਆਪਣੀ ਸਟਰਗਲ ਜਾਰੀ ਰੱਖ ਰਹੇ ਸੀ ਔਰ ਉਹ ਇੱਕ ਥਾਂ ਦੇ ਉੱਤੇ ਵੋਟਿੰਗ ਕਰ ਰਿਹਾ ਸੀ ਜਦੋਂ ਕਿ ਆਇਰਿਸ਼ ਗੁਰਿਲਿਆਂ ਨੇ ਮਾਊਂਟ ਬੈਟਨ ਨੂੰ ਬੰਬਾਂ ਨਾਲ ਉਡਾ ਦਿੱਤਾ ਸੀ। ਲੇਕਿਨ ਕਿਸੇ ਨੇ ਵੀ ਜਦੋਂ ਹੁਣ IRA ਦਾ ਇੱਕ ਪਾਸੇ ਜਦੋਂ ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਸ਼ਿਨ ਫੇਨ ਬਣਾਈ, ਉਹਨਾਂ ਦਾ ਸਪੋਕਸਪਰਸਨ ਗੈਰੀ ਐਡਮਸ ਸੀ ਔਰ ਪ੍ਰੈਜ਼ੀਡੈਂਟ ਕਲਿੰਟਨ ਦੇ ਜ਼ਮਾਨੇ 'ਚ ਗੈਰੀ ਐਡਮਸ ਵਾਈਟ ਹਾਊਸ 'ਚ ਇਵੇਂ ਆਉਂਦਾ ਜਾਂਦਾ ਸੀ ਜਿਵੇਂ ਕੋਈ ਆਪਣੇ ਸਹੁਰਿਆਂ ਦੇ ਆਉਂਦਾ ਜਾਂਦਾ ਔਰ ਇੱਥੇ ਹੀ ਉਹਨਾਂ ਦੇ ਨਾਲ ਸੇਂਟ ਪੈਟਰਿਕ ਡੇ ਦੇ ਉੱਤੇ ਸਮਝੌਤਾ ਵੀ ਕਰਵਾਇਆ ਗਿਆ। ਪਰ ਕਿਸੇ ਨੇ ਅਮਰੀਕਾ ਜਾਂ ਕੈਨੇਡਾ ਬੇਸਡ ਆਇਰਿਸ਼ ਲੋਕਾਂ ਨੂੰ ਜਿਹੜੇ ਹਮਦਰਦੀ ਰੱਖਦੇ ਸੀ ਔਰ ਰੱਖਦੇ ਨੇ ਇਹ ਨਹੀਂ ਕਿਹਾ ਵੀ ਤੁਸੀਂ IRA ਦੇ ਬੰਦੇ ਹੋ। ਹੁਣ ਜੇ ਇਹੀ ਕ੍ਰਾਈਟੇਰੀਆ ਇਹਨਾਂ ਦੋਨਾਂ ਮਾਮਲਿਆਂ 'ਚ ਦੇਖ ਕੇ ਉਹ ਜਿਹੜਾ ਜੇ ਅਸੀਂ ਇਹ ਦੇਖੀਏ ਵੀ ਕਿਵੇਂ ਜਿਹੜੇ ਵਾਕਿਆ 20-25 ਸਾਲ ਪਹਿਲਾਂ ਹੋਏ 에ਅਰ ਇੰਡੀਆ ਵਰਗੇ ਔਰ ਉਹ ਵੀ ਉਹਨਾਂ ਦੀਆਂ ਇੰਡੀਅਨ ਏਜੰਸੀਆਂ ਨੇ ਕਰਾਏ, ਕਿਹੜਾ ਕੈਨੇਡੀਅਨਸ ਨੂੰ ਪਤਾ ਨਹੀਂ ਹੈ ਜਿਹੜੇ ਉਹਨਾਂ ਦੇ ਪਾਲਿਸੀ ਮੇਕਰ ਨੇ, ਉਹਨਾਂ ਨੇ ਕਿਉਂ RCMP ਨੇ ਉਹ ਸਾਰੀਆਂ ਆਡੀਓ ਔਰ ਦੂਸਰੀਆਂ ਜਿਹੜੀਆਂ ਰਿਕਾਰਡਿੰਗ ਸੀ ਉਹ ਡਿਸਟਰੋਏ ਕੀਤੀਆਂ ਜਦੋਂ ਕਿ ਟ੍ਰਾਇਲ ਚੱਲਿਆ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ। ਸੋ ਗੱਲ ਜ਼ਾਹਰ ਹੈ ਪਰ ਸਾਰੀ ਸਿੱਖ ਕੌਮ ਨੂੰ ਈਵਨ 25-30 ਸਾਲ ਬਾਅਦ ਉਸ ਦਹਿਸ਼ਤਗਰਦੀ ਦੇ ਨਾਲ ਪੇਂਟ ਕਰਨਾ। ਸੋ ਇਹਨਾਂ ਨੇ ਮਿਸਟਰ ਕ੍ਰਿਸ਼ਨਾ ਸਰਵਰ ਨੇ ਬਹੁਤ ਖੂਬਸੂਰਤ ਪੁਆਇੰਟਸ ਲਿਆਂਦੇ ਨੇ। ਉਹਨਾਂ ਨੇ ਇਹ ਕਿਹਾ ਕਿ ਰਿਗਾਰਡਲੈਸ ਆਫ ਹਾਊ ਯੂ ਫੀਲ ਅਬਾਊਟ ਦਾ ਫੈਡਰਲ ਨਿਊ ਡੈਮੋਕ੍ਰੈਟਿਕ ਪਾਰਟੀ you should be concerned with the recent public attacks on the party's leader Jagmeet Singh. The furor blatantly demonstrates the racism entrenched in our media and politics. ਉਹਨਾਂ ਨੇ ਕਿਹਾ ਜੀ ਭਾਵੇਂ NDP ਪਾਰਟੀ ਬਾਰੇ ਤੁਹਾਡੇ ਕੀ ਖਿਆਲ ਨੇ ਜਾਂ ਕੀ ਖਿਆਲ ਹੋਣ ਇੱਕ ਵੱਖਰੀ ਗੱਲ ਹੈ, ਪਰ ਜਿਹੜੀ ਗੱਲ ਇਸ ਵੇਲੇ ਫਿਕਰ ਵਾਲੀ ਹੈ ਕਿ ਕਿਵੇਂ ਪਾਰਟੀ ਦੇ ਲੀਡਰ ਜਗਮੀਤ ਸਿੰਘ ਦੇ ਉੱਤੇ ਲਗਾਤਾਰਤਾ ਦੇ ਨਾਲ ਜਿਹੜੇ ਉਹ ਹਮਲੇ ਹੋ ਰਹੇ ਨੇ, ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਜਿਸ ਕਿਸਮ ਦੇ ਉਹਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹਮਲਿਆਂ ਦਾ, ਉਸ ਚੋਂ ਇੱਕ ਗੱਲ ਜ਼ਾਹਰ ਹੈ ਕਿ ਨਸਲਵਾਦ ਸਾਡੇ ਮੀਡੀਆ ਦੇ ਅੰਦਰ ਔਰ ਸਾਡੀ ਸਿਆਸਤ ਦੇ ਅੰਦਰ ਵੈਲ ਐਂਟਰੈਂਚਡ ਬੜਾ ਡੂੰਘਾ ਖੁੱਭਿਆ ਹੋਇਆ। A staunch supporter of human rights, Singh condemned genocide and supported an ethnic community's right to self-determination as guaranteed in international law. ਕਿ ਜਗਮੀਤ ਸਿੰਘ ਜਿਹੜਾ ਕਿ ਮਨੁੱਖੀ ਹੱਕਾਂ ਦਾ ਚੈਂਪੀਅਨ ਹੈ ਔਰ ਉਹ ਕਿਸੇ ਵੀ ਕਿਸਮ ਦੇ ਜਿਹੜੀ ਨਸਲਕੁਸ਼ੀ ਹੈ, ਜੈਨੋਸਾਈਡ ਹੈ, ਉਹਦੇ ਖਿਲਾਫ ਹੈ ਔਰ ਉਹ ਹਰ ਐਥਨਿਕ ਕਮਿਊਨਿਟੀ ਜਿਹੜੀ ਕਿ ਆਪਣਾ ਸਵੈ ਨਿਰਣੇ ਦਾ ਹੱਕ ਚਾਹੁੰਦੀ ਹੈ ਉਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਹੈ, ਕਿਉਂਕਿ ਦੋਨੋਂ ਹੀ ਚੀਜ਼ਾਂ ਜੈਨੋਸਾਈਡ ਵੀ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇੰਟਰਨੈਸ਼ਨਲ ਲਾਅ ਕੌਮਾਂਤਰੀ ਕਾਨੂੰਨਾਂ ਦੇ ਮੁਤਾਬਕ ਹੈ। ਅਨਫੋਰਚੂਨੇਟਲੀ ਫॉर ਹਿਮ the cause he acknowledged was not a popular one but involved his own community, the Sikhs in India. ਉਹਨਾਂ ਕਿਹਾ ਮੰਦੇ ਭਾਗਾਂ ਨੂੰ ਉਹ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਜਿਹੜਾ ਕਿ ਇਹਨਾਂ ਦੀ ਸੋ ਕਾਲਡ ਮੁੱਖ ਧਾਰਾ ਦੇ ਵਿੱਚ ਕੋਈ ਪਪੂਲਰ ਕਾਜ਼ ਨਹੀਂ ਹੈ, ਇਸ ਲਈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। It is a bitter truth that laws are rarely respected when asserted on behalf of the wrong people. We who demanded an end to the genocide in Sri Lanka know this all too well. ਉਹਨੇ ਕਿਹਾ ਜੀ ਅਸੀਂ ਜਿਹੜੇ ਕਿ ਸ੍ਰੀਲੰਕਾ 'ਚ ਇਸ ਨਸਲਕੁਸ਼ੀ ਦਾ ਸ਼ਿਕਾਰ ਹੋਏ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਉਹੀ ਕਾਨੂੰਨ ਜਦੋਂ ਜਿਨ੍ਹਾਂ ਨੂੰ ਮੁੱਖ ਧਾਰਾ ਨੇ ਰੋਂਗ ਪੀਪਲ ਬਣਾ ਦਿੱਤਾ ਹੋਏ ਜਦੋਂ ਉਹਨਾਂ ਤੇ ਲਾਗੂ ਹੁੰਦੇ ਨੇ ਤੇ ਉਹ ਫਿਰ ਲਾਗੂ ਡਿਫਰੈਂਟਲੀ ਹੁੰਦੇ ਨੇ। ਫਿਰ ਅਗਲੇ 2 ਚੈਪਟਰਸ ਦੇ ਵਿੱਚ ਉਹਨਾਂ ਨੇ, ਕਿਉਂਕਿ ਇਹ ਵੀ ਇੱਕ ਆਰਟੀਕੂਲੇਸ਼ਨ ਹੁੰਦੀ ਹੈ ਕਿ ਭਾਵੇਂ ਉਹ ਗੱਲ ਸਿੱਖਾਂ ਦੀ ਹਮਦਰਦੀ ਹਮਾਇਤ ਕਰ ਰਹੇ ਨੇ ਪਰ ਉਹ ਆਪਣੇ ਲੋਕਾਂ ਦੇ ਕੇਸ ਨੂੰ ਫਿਰ ਦੱਸ ਰਹੇ ਨੇ ਕਿ ਉਹਨਾਂ ਦੇ ਨਾਲ ਕੀ ਹੋਇਆ ਔਰ ਸਾਡੇ TV 84 ਦੇ ਦਰਸ਼ਕਾਂ ਲਈ ਵੀ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਵੀ ਇਹ ਕਹਿੰਦੇ ਕਿ ਜੀ ਕੋਈ ਸਾਡੇ ਨਾਲ ਕਿਉਂ ਨਹੀਂ ਖਲੋਂਦਾ, ਫਿਰ ਸਾਨੂੰ ਵੀ ਇਹ ਸਮਝਣਾ ਪਏਗਾ
ਕਿ ਜਿਹੜੀ ਦੂਸਰਿਆਂ ਦੀ ਪੀੜ ਹੈ, ਦੂਸਰਿਆਂ ਨੇ ਜੋ ਕੁਛ ਹੰਡਾਇਆ ਹੈ ਜਾਂ ਹੰਡਾ ਰਹੇ ਨੇ, ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਦੇ ਨਾਲ ਖਲੋਈਏ। ਖਲੋਵਾਂਗੇ ਤਾਂ ਪਹਿਲਾਂ ਸਾਨੂੰ ਪਤਾ ਹੋਏਗਾ ਕਿ ਉਹਨਾਂ ਦੇ ਨਾਲ ਹੋਇਆ ਕੀ। ਔਰ ਸ੍ਰੀਲੰਕਾ 'ਚ ਕੀ ਹੋਇਆ ਹੈ, ਉਹ ਇਹ ਕਹਿੰਦੇ ਨੇ ਦਾ ਯੂਨਾਈਟਿਡ ਨੇਸ਼ਨਸ ਐਸਟੀਮੇਟਸ that from September 2008 to May 2009, more than 70,000 Tamil people were killed by Sri Lankan armed forces. Civil society sources estimate that more than 146,000 people are unaccounted for after the war. ਕਿ ਯੂਨਾਈਟਿਡ ਨੇਸ਼ਨਸ ਦਾ ਵੀ ਇਹ ਮੰਨਣਾ ਹੈ ਕਿ 2008 ਸਤੰਬਰ ਤੋਂ ਲੈ ਕੇ ਮਈ 2009 ਤੱਕ, ਇਹਦਾ ਮਤਲਬ ਇਹ ਹੈ ਕਿ 8 ਮਹੀਨੇ ਦੇ ਵਿੱਚ ਜਿਹੜਾ ਸ੍ਰੀਲੰਕਾ ਦੇ ਵਿੱਚ 70,000 ਤਮਿਲਾਂ ਨੂੰ ਮਾਰ ਮੁਕਾਇਆ ਗਿਆ। ਔਰ ਜਦੋਂ ਕਿ ਸ੍ਰੀਲੰਕਾ ਦੇ ਜਿਹੜੇ ਸਿਵਲ ਲੋਕ ਨੇ ਉਹ ਇਸ ਗਿਣਤੀ ਨੂੰ ਸਮਝਦੇ ਨੇ ਵੀ ਇਹ ਘੱਟ ਹੈ। ਉਹਨਾਂ ਦਾ ਕਹਿਣਾ ਕਿ 1,46,000 ਲੋਕ ਜਿਹੜੇ ਨੇ ਉਹ ਜੰਗ ਤੋਂ ਬਾਅਦ ਲੱਭੇ ਨਹੀਂ ਹੈ। ਇਹਦਾ ਮਤਲਬ ਹੈ ਕਿ ਦੁੱਗਣਾ ਨੰਬਰ ਹੈ। 1.5 ਲੱਖ ਜਿਹੜਾ ਸ੍ਰੀਲੰਕਨ ਤਾਮਿਲ ਹੈ ਉਹ 7-8 ਮਹੀਨੇ ਦੇ ਵਿੱਚ ਸ੍ਰੀਲੰਕਾ ਦੀ ਫੌਜ ਨੇ ਸਾਫ਼ ਕਰ ਦਿੱਤਾ। Civilians were bombarded indiscriminately from the ground and sky in violation of international law. Shells and bombs penetrated religious centers, food distribution lines, and even the government's own no-fire zones. The armed forces used banned chemical weapons such as white phosphorus, which can melt skin to the bone, and targeted civilians for extrajudicial killings. ਇਹ ਹੁਣ ਉਹਨਾਂ ਨੇ ਸਾਰਾ ਦੱਸਿਆ ਵੀ ਕਿਵੇਂ ਉਹਨਾਂ ਨੇ ਬੰਬਾਰਡਮੈਂਟ ਉੱਤੋਂ ਵੀ ਕੀਤੀ, ਥੱਲੋਂ ਵੀ ਇੰਟਰਨੈਸ਼ਨਲ ਲਾਅ ਨੂੰ ਫਲਾਉਟ ਕੀਤਾ। ਔਰ ਉਹ ਬੰਬ ਧਾਰਮਿਕ ਥਾਵਾਂ ਦੇ ਉੱਤੇ ਜਿੱਥੇ ਰਾਸ਼ਨ ਵੰਡਿਆ ਜਾਂਦਾ ਸੀ ਉੱਥੇ ਜਿਹੜੇ ਸਰਕਾਰ ਦੇ ਆਪਣੇ ਨੋ ਫਾਇਰ ਜ਼ੋਨ ਸੀ ਉਹਨਾਂ 'ਚ ਵੀ। ਔਰ ਈਵਨ ਜਿਹੜੇ ਕੈਮੀਕਲ ਹਥਿਆਰਾਂ ਦੇ ਉੱਤੇ ਪਾਬੰਦੀ ਹੈ ਜਿਵੇਂ ਵਾਈਟ ਫਾਸਫੋਰਸ ਜਿਹਦੇ ਨਾਲ ਚਮੜੀ ਜਿਹੜੀ ਹੈ ਹੱਡੀਆਂ ਤੱਕ ਉਖੜ ਜਾਂਦੀ ਹੈ, ਉਹ ਵੀ ਸਿਵਿਲੀਅਨਸ ਦੇ ਉੱਤੇ ਇਸਤੇਮਾਲ ਕੀਤਾ ਗਿਆ। ਔਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਹੁਤ ਸਾਰਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ extrajudicial killings ਮਾਰਿਆ ਗਿਆ। For 7 consecutive months, Tamils living in Toronto and major cities across the Western Hemisphere protested on the streets to demand an end to the bloodshed through a political resolution. ਕਿ ਅਸੀਂ 7 ਮਹੀਨੇ ਟੋਰਾਂਟੋ ਔਰ ਆਲੇ ਦੁਆਲੇ ਦੇ ਵੈਸਟਰਨ ਹੈਮੀਸਫੀਅਰ ਦੇ ਸ਼ਹਿਰਾਂ 'ਚ ਗਲੀਆਂ ਦੇ ਵਿੱਚ ਜਿਹੜਾ ਉਹ ਮੁਜ਼ਾਹਰੇ ਕਰਦੇ ਰਹੇ, ਵਿਖਾਵੇ ਕਰਦੇ ਰਹੇ ਤਾਂ ਕਿ ਜਿਹੜਾ ਖੂਨ ਖਰਾਬਾ ਉੱਥੇ ਹੋ ਰਿਹਾ ਤਾਂ ਸ੍ਰੀਲੰਕਾ 'ਚ ਉਸ ਨੂੰ ਰੋਕਿਆ ਜਾਏ ਔਰ ਕੋਈ ਸਿਆਸੀ ਹੱਲ ਲੱਭਿਆ ਜਾਏ। We protested in the bitter cold at 360 University Avenue and slept on the streets in front of Parliament Hill. Student groups, labor unions and community organizations joined us in our calls for peace and justice, but politicians and the mainstream media ignored our appeals. ਅਸੀਂ ਭਾਰੀ ਠੰਡ ਦੇ ਵਿੱਚ ਵੀ 360 ਯੂਨੀਵਰਸਿਟੀ ਐਵਨਿਊ ਦੇ ਉੱਤੇ ਸਾਰੀ ਰਾਤ ਜਿਹੜੇ ਆ ਉਹ ਜਾਗਦੇ ਪ੍ਰੋਟੈਸਟ ਕਰਦੇ ਰਹੇ। ਪਾਰਲੀਮੈਂਟ ਹਿੱਲ ਤੇ ਗਏ, ਸਾਡੇ ਨਾਲ ਵਿਦਿਆਰਥੀ ਜੁੜੇ, ਲੇਬਰ ਯੂਨੀਅਨ ਜੁੜੀ, ਹੋਰ ਕਮਿਊਨਿਟੀਜ਼ ਦੇ ਜਿਹੜੀਆਂ ਨੇ ਸੰਸਥਾਵਾਂ ਜੁੜੀਆਂ, ਪਰ ਜਿਹੜੇ ਸਿਆਸੀ ਲੋਕ ਸੀ ਤੇ ਮੇਨ ਸਟ੍ਰੀਮ ਮੀਡੀਆ ਨੇ ਸਾਡੀਆਂ ਅਪੀਲਸ ਨੂੰ ਬਿਲਕੁਲ ਅਣਗੌਲਿਆ ਕੀਤਾ। Instead of condemning the Sri Lankan armed forces use of chemical weapons against civilians, they called on us to answer for the Tamil Tigers, a resistance group that used political violence. Terrorist narratives silenced our political and humanitarian appeals. As we tried to prevent genocide, it didn't matter that our children were being burnt with chemicals because we were on the wrong side. ਵੀ ਮੇਨ ਸਟ੍ਰੀਮ ਮੀਡੀਆ ਜਾਂ ਪੋਲੀਟੀਸ਼ੀਅਨਸ ਨੇ ਸਾਡਾ ਸਾਥ ਤਾਂ ਕੀ ਦੇਣਾ ਸੀ ਕਿ ਉਹ ਜੈਨੋਸਾਈਡ ਨੂੰ ਰੋਕਦੇ, ਉਹ ਸਗੋਂ ਸਾਨੂੰ ਸਵਾਲ ਕਰਦੇ ਸੀ ਕਿ ਜੀ ਤੁਹਾਡੇ ਤਾਮਿਲ ਟਾਈਗਰ ਜਿਹੜੇ ਨੇ ਉਹ ਹਿੰਸਾ ਦਾ ਇਸਤੇਮਾਲ ਕਰ ਰਹੇ ਨੇ ਔਰ ਅਸੀਂ ਉਹਨਾਂ ਨੂੰ ਡਿਫੈਂਡ ਕਰਨ ਤੇ ਹੀ ਰਹੇ, ਪਰ ਜਿਹੜੀ ਸਾਡੀ ਗੱਲ ਸੀ ਕਿ ਭਾਈ ਜੈਨੋਸਾਈਡ ਰੋਕਿਆ ਜਾਏ ਉਹਨੂੰ ਜਿਹੜਾ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਵੀ ਵਰ ਔਨ ਦਾ ਰੋਂਗ ਸਾਈਡ, ਕਿ ਅਸੀਂ ਜਿਹੜੀ ਇਹਨਾਂ ਦੀ ਸੋਚ ਹੈ ਇਸ ਦੇ ਬਿਲਕੁਲ ਦੂਜੇ ਪਾਸੇ ਖੜੇ। In the same way, the media has ਹੁਣ ਇਹ ਉਹਨਾਂ ਨੇ ਐਗਜ਼ਾਮਪਲ ਦੇ ਕੇ ਜੋ ਸਿੱਖਾਂ ਨਾਲ ਅੱਜ ਹੋ ਰਿਹਾ ਹੈ ਇਹਨੂੰ ਕੰਪੇਅਰ ਕੀਤਾ। In the same way, the media has completely erased Sikh narratives from the discourse with no meaningful conversation about the violence the community endured during the Sikh genocide। ਉਹ ਕਿਹਾ ਵੀ ਇਸੇ ਤਰੀਕੇ ਨਾਲ
ਹੁਣ ਜਿਹੜੀ ਸਿੱਖਾਂ ਦੀ ਕਹਾਣੀ ਹੈ ਕਿ ਸਿੱਖਾਂ ਦੇ ਉੱਤੇ ਕਿਵੇਂ ਜ਼ੁਲਮ ਹੋਏ, ਬਿਲਕੁਲ ਕਿਵੇਂ ਨਸਲਕੁਸ਼ੀ ਹੋਈ, ਇਸ ਸਾਰੇ ਨੂੰ ਪਾਸੇ ਰੱਖ ਦਿੱਤਾ ਗਿਆ ਔਰ ਜਿਹੜਾ ਨੈਰੇਟਿਵ ਹੈ ਮੀਡੀਆ ਨੇ ਬਿਲਕੁਲ ਦੂਜੇ ਪਾਸੇ ਹਿੰਸਾ ਵਾਲਾ ਨੈਰੇਟਿਵ, ਉਹਦੇ ਲਈ ਸਿੱਖਾਂ ਨੂੰ ਹੀ ਦੋਸ਼ੀ ਦੱਸਣ ਦੀ ਗੱਲ ਇਹ ਸ਼ੁਰੂ ਕੀਤੀ ਹੋਈ ਹੈ। ਜੀ The terrorist label gets tossed out like a hand grenade, suppressing any examination of the nuanced debates about the use of political violence that are happening in communities right now. ਉਹਨਾਂ ਨੇ ਕਿਹਾ ਵੀ ਜਿਹੜਾ ਦਹਿਸ਼ਤਗਰਦ ਦਾ ਲੇਬਲ ਤਾਂ ਇਵੇਂ ਸੁੱਟਿਆ ਜਾ ਰਿਹਾ ਟੈਗ ਜਿਵੇਂ ਕਿ ਹੈਂਡ ਗ੍ਰੇਨੇਡ ਸੁੱਟਿਆ ਜਾਂਦਾ ਔਰ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਵੀ ਜਿਹੜੀਆਂ ਜਿੱਥੇ ਸਿਆਸੀ ਵਾਇਲੈਂਸ ਹੁੰਦੀ ਹੈ ਉਸ ਦੇ ਬਾਕੀ ਸੋਸ਼ਲ ਔਰ ਹਿਸਟੋਰੀਕਲ ਫੈਕਟਰ ਕੀ ਹੁੰਦੇ ਨੇ। ਜੀ Political violence itself varies from attacks like the Irish Republican Army's Westminster bombing in 1974 to clandestine kidnappings initiated by underground groups like the Quebec Liberation Front throughout the 1970s. Nevertheless, in 2018, no Quebec politician has been forced to denounce the Quebec Liberation Front violence. ਉਹਨਾਂ ਨੇ ਕਿਹਾ ਜੀ ਇਹ IRA ਦੀ ਵਾਇਲੈਂਸ ਹੋਏ, 1974 ਦੀਆਂ ਬੌਮਬਿੰਗਸ ਹੋਣ ਜੀ ਜਾਂ ਕਿਊਬੈਕ ਦੇ ਵਿੱਚ ਕਿਊਬੈਕ ਲਿਬਰੇਸ਼ਨ ਫਰੰਟ ਦਾ ਹੋਏ, ਕਿਸੇ ਨੇ ਕਿਊਬੈਕ ਦੇ ਪੋਲੀਟੀਸ਼ੀਅਨਸ ਨੂੰ ਨਹੀਂ ਕਿਹਾ ਕਿ ਜੀ ਤੁਹਾਡੇ ਕਿਊਬੈਕ ਲਿਬਰੇਸ਼ਨ ਫਰੰਟ ਨੇ ਜਿਹੜੀਆਂ 1997 ਚ ਕਿਡਨੈਪਿੰਗਸ ਕੀਤੀਆਂ, ਮਰਡਰਸ ਕੀਤੇ, ਉਹਨੂੰ ਕੰਡੈਮ ਕਰੋ। ਉਹਨੂੰ ਕੰਡੈਮ ਕਰੋ ਔਰ ਸਿੱਖਾਂ ਨੂੰ ਜਿਹੜਾ ਉਹ 30 ਸਾਲ ਪਹਿਲਾਂ ਦੀਆਂ ਘਟਨਾਵਾਂ ਜਿਹੜੀਆਂ ਇਹਨਾਂ ਦੀਆਂ ਹੀ ਆਪਣੀਆਂ ਕਰਵਾਈਆਂ ਹੋਈਆਂ ਉਹਨਾਂ ਦੇ ਲਈ ਬਾਰ-ਬਾਰ ਕਿਹਾ ਜਾ ਰਿਹਾ ਜੀ ਵਾਟ ਡੂ ਯੂ ਥਿੰਕ ਅਬਾਊਟ ਤਲਵਿੰਦਰ ਸਿੰਘ ਪਰਮਾਰ, ਵਾਟ ਡੂ ਯੂ ਥਿੰਕ ਅਬਾਊਟ 에ਅਰ ਇੰਡੀਆ ਬੰਬਿੰਗ। ਸੋ ਇਹ ਜ਼ਾਹਰ ਹੈ ਕਿ ਕਿਸ ਕਿਸਮ ਦਾ ਬਾਇਸ ਮੀਡੀਆ 'ਚ ਔਰ ਇਹ ਜਿਹੜੀ ਮੇਨ ਕਮਿਊਨਿਟੀ ਹੈ ਉਹਦੇ 'ਚ ਹੈ। ਜੀ ਦਾ ਮੀਡੀਆਜ਼ ਫੋਕਸ ਔਨ, ਫਿਰ ਉਹਨਾਂ ਨੇ ਉਜਲ ਦੋਸਾਂਝ ਦੀ ਗੱਲ ਕੀਤੀ ਕਿ ਵੀ ਹਰ ਥਾਂ ਤੇ ਉਜਲ ਦੋਸਾਂਝ ਨੂੰ ਲਿਆ ਕੇ ਵੀ ਉਜਲ ਦੋਸਾਂਝ ਸਿੱਖ ਕਮਿਊਨਿਟੀ ਹੈ, ਦੇਖੋ ਇਹ ਵੀ ਸਿੱਖ ਕਮਿਊਨਿਟੀ ਦਾ ਵੱਖਰਾ ਪਾਰਟ ਹੈ, ਲੇਕਿਨ ਜਗਮੀਤ ਸਿੰਘ ਵਰਸਸ ਉਜਲ ਦੋਸਾਂਝ ਨੂੰ ਇਵੇਂ ਦਰਸਾਇਆ ਜਾ ਰਿਹਾ ਜਿਵੇਂ ਉਜਲ ਦੋਸਾਂਝ ਸਿੱਖ ਕਮਿਊਨਿਟੀ ਦਾ ਸਪੋਕਸਪਰਸਨ ਹੋਏ। ਦਾ ਮੀਡੀਆਜ਼ ਫੋਕਸ ਔਨ ਉਜਲ ਦੋਸਾਂਝ, a lawyer and former politician, as a spokesperson for Sikhs is tokenistic and obscures the diversity of opinions within the community. ਕਿ ਕਮਿਊਨਿਟੀ ਦੇ ਬਾਕੀ ਲੋਕ ਕੀ ਸੋਚਦੇ ਨੇ ਉਹ ਬਿਲਕੁਲ ਸਾਹਮਣੇ ਨਹੀਂ ਆਉਂਦਾ। The media's reporting begins and ends with a focus on Singh's appearance at separatist rallies and Dosanjh's viewpoint, counterpoint, end of analysis. ਉਹਨੇ ਕਿਹਾ ਜੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ, ਦੇਖੋ ਜੀ ਜਗਮੀਤ ਸਿੰਘ ਜਿਹੜੀਆਂ ਸੈਪਰੇਟਿਸਟ ਨੇ, ਅਲਗਾਵਵਾਦੀ, ਖਾਲਿਸਤਾਨੀ, ਉਹਨਾਂ ਦੀਆਂ ਰੈਲੀਆਂ 'ਚ ਜਾਂਦਾ ਜੀ ਹੈ, ਫਿਰ ਉਹਨੂੰ ਉਜਲ ਦੋਸਾਂਝ ਨੂੰ ਲਿਆ ਕੇ ਖੜਾ ਕਰ ਦਿੰਦੇ ਨੇ। ਉਹਨੇ ਕਿਹਾ ਜੀ ਬਸ ਕਾਊਂਟਰ ਪੁਆਇੰਟ ਐਂਡਸ, ਇੱਥੇ ਡਿਬੇਟ ਮੁੱਕ ਗਈ। The media fails to go any further and describe the social and historical conditions of Sikh oppression, political resistance, and yes, even participation in armed struggle. ਕਿ ਵੀ ਜਿਹੜਾ ਮੀਡੀਆ ਹੈ ਉਹ ਇਸ ਤੋਂ ਅੱਗੇ ਜਾਣ ਨੂੰ ਤਿਆਰ ਨਹੀਂ ਕਿ ਉਹ ਸਿੱਖਾਂ ਦੇ ਉੱਤੇ ਕਿਵੇਂ ਸਮਾਜਿਕ ਔਰ ਇਤਿਹਾਸਕ ਤੌਰ ਤੇ ਜ਼ੁਲਮ ਹੋਏ, ਕਿਵੇਂ ਸਿੱਖਾਂ ਨੇ ਉਹਨੂੰ ਸਿਆਸੀ ਰੈਜ਼ਿਸਟ ਕੀਤਾ, ਉਹ ਭਾਵੇਂ ਹਥਿਆਰਬੰਦ ਸੰਘਰਸ਼ ਨਾਲ ਕੀਤਾ, ਲੇਕਿਨ ਉਸ ਨੈਰੇਟਿਵ ਨੂੰ ਮੀਡੀਆ ਦੇਣ ਨੂੰ ਤਿਆਰ ਨਹੀਂ ਹੈ। ਬਟ ਦੈਟ ਇਜ਼ ਨਾਟ ਦਾ ਪੁਆਇੰਟ ਆਫ ਥੀਸ ਅਟੈਕਸ ਔਨ ਸਿੰਘ, ਆਰ ਦੇ? ਉਹਨੇ ਕਿਹਾ ਜੀ ਸਿਰਫ ਇਹੀ ਕਾਰਨ ਹੈ ਕਿ ਜਗਮੀਤ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ? ਉਹਨੇ ਕਿਹਾ ਨਹੀਂ। The point is to discredit his legitimacy as a capable bearded Sikh man with a turban who could become the next prime minister. ਉਹਨੇ ਕਿਹਾ ਜਿਹੜੀ ਗੋਰਾ ਕਰਾਊਡ ਹੈ, ਜਿਹੜੀ ਇਹਨੇ ਕਿਹਾ ਨਹੀਂ ਹੈ ਪਰ ਮਤਲਬ ਉਹਦਾ ਇਹ ਹੈ ਕਿ ਇਹ ਜਦੋਂ ਜਗਮੀਤ ਸਿੰਘ ਨੂੰ ਡਿਸਕ੍ਰੈਡਿਟ ਕਰਨਾ ਚਾਹੁੰਦੇ ਨੇ, ਇਹਨਾਂ ਦੇ ਪਿੱਛੇ ਹੈ ਕਿ ਇਹ ਬੀਅਰਡਡ ਬੰਦਾ ਪੱਗ ਜਿਹਦੇ ਬੰਨੀ ਹੋਈ ਹੈ ਵੱਖਰਾ ਸਾਡੇ ਨਾਲੋਂ, ਇਹ ਜਿਹੜੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਨ ਦੀ ਕੈਪੈਸਿਟੀ ਹੈ, ਉਹਨੂੰ ਡਿਸਕਰੇਸ ਕਰਨਾ ਲਾਈਨ ਹੈ, ਨਾ ਕਿ ਉਪਰੋਕਤ ਗੱਲ ਨੂੰ। The strategic and cynical use of the terrorist label demonizes an entire community. ਕਿ ਇਹ ਜਿਹੜਾ ਬੜਾ ਵਿਉਂਤਬੱਧ ਤਰੀਕੇ ਨਾਲ ਔਰ ਪਾਗਲਪਨ ਦੇ ਅੰਦਾਜ਼ ਨਾਲ ਸਾਰੀ ਕਮਿਊਨਿਟੀ ਨੂੰ ਦਹਿਸ਼ਤਗਰਦ ਪੇਂਟ ਕੀਤਾ ਜਾ ਰਿਹਾ ਹੈ, ਇਹ ਬਿਲਕੁਲ ਐਕਸੈਪਟੇਬਲ ਨਹੀਂ। ਇਟ ਡਿਨਾਈਜ਼ them political participation by reducing them to a single voice. ਉਹਨਾਂ ਨੇ ਕਿਹਾ ਜੀ ਜਿਹੜੀ ਉਹਨਾਂ ਦੀ ਪੋਲੀਟੀਕਲ ਇੰਪੋਰਟੈਂਸ ਹੈ ਉਹਨੂੰ ਰਿਡਿਊਸ ਕਰਨ ਦੇ ਲਈ ਇਹ ਇੱਕ ਦਹਿਸ਼ਤਗਰਦੀ ਦਾ ਟੈਗ ਲਾ ਕੇ ਉਹ ਸਾਰੇ ਨੂੰ ਜਿਹੜਾ ਉਹ ਕਮਜ਼ੋਰ ਕੀਤਾ ਜਾ ਰਿਹਾ। ਔਰ ਅਖੀਰਲੇ ਉਹਨਾਂ ਦੇ ਪੈਰਾਗ੍ਰਾਫ ਹੈ, it is clear that Canada's racist impulses, which in 1914 led the government to turn away a ship full of Sikh migrants
ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਕੈਨੇਡਾ ਦੀਆਂ ਰੇਸਿਸਟ ਇੰਪਲਸ ਜਿਹੜੀਆਂ ਨਸਲਵਾਦੀ ਇਹਨਾਂ ਦੇ ਅੰਦਰ ਤਰੰਗਾਂ ਨੇ, ਜਿਨੇ 1914 ਦੇ ਵਿੱਚ ਕਾਮਾਗਾਟਾ ਮਾਰੂ ਨਾਂ ਨਹੀਂ ਦਿੱਤਾ ਇਹਨਾਂ ਨੇ, ਕਿ ਉਹ ਜਹਾਜ਼ ਜਿਹੜਾ ਸਿੱਖਾਂ ਦੇ ਨਾਲ ਭਰਿਆ ਹੋਇਆ ਸੀ, ਜਿਹੜਾ ਉਦੋਂ ਨਸਲਵਾਦੀ ਤਰੰਗਾਂ ਸੀ ਜਿਨ੍ਹਾਂ ਨੇ ਉਸ ਕਾਮਾਗਾਟਾ ਮਾਰੂ ਨੂੰ ਵਾਪਸ ਮੋੜ ਦਿੱਤਾ ਸੀ। ਐਂਡ ਇਨ 2010 to detain hundreds of Tamil migrants abroad, the MV Sun Sea on legally shaky grounds are still with us। ਉਹਨਾਂ ਨੇ ਕਿਹਾ ਜੀ ਕੈਨੇਡਾ ਦੀ ਹਿਸਟਰੀ 2014 ਦੇ ਵਿੱਚ 1914 ਦੇ ਵਿੱਚ ਇਹਨਾਂ ਨੇ ਕਾਮਾਗਾਟਾ ਮਾਰੂ ਸਿੱਖਾਂ ਦਾ ਭਰਿਆ ਸ਼ਿਪ ਵਾਪਸ ਭੇਜਿਆ, ਔਰ 2010 ਦੇ ਵਿੱਚ ਉਹਨਾਂ ਨੇ MV Sun Sea ਦੇ ਉੱਤੇ ਜਿਹੜੇ ਤਮਿਲ ਮਾਈਗ੍ਰੈਂਟ ਆਏ ਸੀ ਉਹਨਾਂ ਨੂੰ ਬਿਨਾਂ ਸ਼ੇਕੀ ਲਾਅ ਕਿ ਕੋਈ ਕਾਨੂੰਨ ਨਹੀਂ ਸੀ, ਉਹਨਾਂ ਨੇ ਡਿਟੇਨ ਕੀਤਾ। ਟੂ ਓਵਰਕਮ them we must confront them, ਕਿ ਵੀ ਇਸ ਨੂੰ ਓਵਰਕਮ ਕਰਨ ਦਾ, ਕਾਬੂ ਪਾਉਣ ਦਾ ਤਰੀਕਾ ਇਹ ਹੈ ਕਿ ਇਹਨਾਂ ਦੇ ਨਾਲ ਟਕਰਾਓ, ਇਹਨਾਂ ਨੂੰ ਚੈਲੰਜ ਕਰੋ, ਇਹ ਐਕਸੈਪਟ ਨਾ ਕਰੋ। We can start by taking a critical look at what's happening to Singh, ਕਿ ਵੀ ਅਸੀਂ ਸਟਾਰਟ ਕਰੀਏ, ਦੇਖਦੇ ਹਾਂ ਕਿ ਜਗਮੀਤ ਸਿੰਘ ਦੇ ਨਾਲ ਕੀ ਹੋ ਰਿਹਾ, ਔਰ ਇਸ ਸਾਰੇ ਰੁਝਾਨ ਨੂੰ ਜਿਹੜਾ ਕਿ ਨਸਲਵਾਦ ਹੈ ਜਿਹੜਾ 100 ਸਾਲ ਤੋਂ ਹੈ ਔਰ ਇਸ ਵੇਲੇ ਇਹੀ ਤਰੰਗਾਂ ਬਾਹਰ ਆ ਰਹੀਆਂ ਨੇ, ਇਹਨਾਂ ਨੂੰ ਚੈਲੰਜ ਕਰੀਏ। ਸੋ ਮੈਂ ਸਮਝਦਾ ਕਿ ਇਹ ਹੈ ਹਾਂ ਦਾ ਨਾਰਾ। ਔਰ ਮਿਸਟਰ ਕ੍ਰਿਸ਼ਨਾ ਸਰਵਰ ਜਿਹੜੇ ਕਿ ਤਾਮਿਲ ਨੇ, ਤਾਮਿਲ ਹਿੰਦੂ ਨੇ, ਉਹਨਾਂ ਨੇ ਜਿਹੜੀ ਸਿੱਖਾਂ ਦੇ ਹੱਕ 'ਚ ਹੀ ਨਹੀਂ, ਕੈਨੇਡਾ ਦੀ ਰਿਐਲਿਟੀ ਕੀ ਹੈ, ਜਿਵੇਂ ਉਹਨਾਂ ਨੇ ਇੱਕ ਬੜੇ ਨਿਰਪੱਖ ਔਰ ਐਮਪੈਥੈਟਿਕ ਤਰੀਕੇ ਦੇ ਨਾਲ, ਕਿਉਂਕਿ ਇੱਕ ਹਮਦਰਦੀ ਹੁੰਦੀ ਹੈ, ਸਿੰਪਥੀ ਹੁੰਦੀ ਹੈ, ਇੱਕ ਐਮਪੈਥੀ ਹੁੰਦੀ ਹੈ। ਜਦੋਂ ਤੁਸੀਂ ਖੁਦ ਹੰਡਾਇਆ ਹੁੰਦਾ ਹੈ ਤੇ ਉਹ ਸਿੰਪਥੀ ਨਹੀਂ ਹੁੰਦੀ। ਸਿੰਪਥੀ ਤਾਂ ਹੁੰਦਾ ਕੋਈ ਨਹੀਂ ਤੁਹਾਡੇ ਨਾਲ ਬਹੁਤ ਮਾੜਾ ਹੋ ਰਿਹਾ, ਅਸੀਂ ਬਹੁਤ ਤੁਹਾਡੇ ਨਾਲ ਹਮਦਰਦ। ਐਮਪੈਥੀ ਹੁੰਦਾ ਜਦੋਂ ਤੁਹਾਡੇ ਨਾਲ ਹੋ ਰਿਹਾ ਤੇ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਵੀ ਉਹ ਇਹੀ ਕੁਝ ਤਾਂ ਸਾਡੇ ਨਾਲ ਹੋਇਆ ਸੀ। ਸੋ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਡਾਕਟਰ ਸਾਹਿਬ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਵਿਚਾਰਾਂਗੇ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਬੇਨਤੀ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ। 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ। ਵੀਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।